ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਅਕਲਮੰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 19 मई 2021 5 जेठ नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬਲਫੈਬ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ। ਵਿਊਅਰਸ ਜਿਸ ਤਰ੍ਹਾਂ ਕਿ ਇੱਕ ਕਿੱਸਾ ਬਹੁਤ ਹੀ ਮਸ਼ਹੂਰ ਹੈ ਕਿ ਕਿਵੇਂ ਇੱਕ ਨੰਗੇ ਰਾਜੇ ਦੇ ਡਰ ਨਾਲ ਥਰ ਥਰ ਕੰਬਦੀ ਪ੍ਰਜਾ ਉਸ ਦੀ ਸਿਫਤ ਕਰਦੀ ਰਹੀ ਕਿ ਉਸਨੇ ਦੁਨੀਆ ਦਾ ਸਭ ਤੋਂ ਖੂਬਸੂਰਤ ਜਿਹੜਾ ਲਿਬਾਸ ਹੈ ਉਹ ਪਹਿਨਿਆ ਹੋਇਆ ਹੈ। ਸੋ ਹਰ ਫਰੰਟ ਤੇ ਫੇਲ ਹੋਈ ਮੋਦੀ ਨੂੰ ਹਿੰਦੂ ਤਵੀਆਂ ਦੀ ਜੇ ਪ੍ਰੋਪੇਗੈਂਡਾ ਜਿਹੜੇ ਮਸ਼ੀਨਰੀ ਭਾਰਤ ਦਾ ਇੱਕ ਸਭ ਤੋਂ ਕਾਮਯਾਬ ਹੁਕਮਰਾਨ ਵਜੋਂ ਪੇਸ਼ ਕਰ ਰਹੀ ਹੈ, ਜਦੋਂ ਕਿ ਲੱਖਾਂ ਲੋਕ ਕਰੋਨਾ ਦੇ ਨਾਲ ਮਰ ਚੁੱਕੇ ਨੇ ਔਰ ਹਰ ਰੋਜ਼ ਮਰ ਰਹੇ ਨੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਬੇਸ਼ੱਕ ਜਿਹੜਾ ਲਿਟਰੇਚਰ ਹੁੰਦਾ ਹੈ ਜਿਸ ਨੂੰ ਅਸੀਂ ਸਾਹਿਤ ਕਹਿੰਦੇ ਹਾਂ ਔਰ ਲਿਟਰੇਚਰ ਦੇ ਵਿੱਚ ਵੀ ਫੋਕਲੋਰ ਜਿਹੜੀ ਲੋਕਾਂ ਦੀ ਜ਼ਬਾਨ, ਅਖਾਣ, ਮੁਹਾਵਰੇ ਔਰ ਉਸ ਦੇ ਨਾਲ ਲੋਕ ਕਹਾਣੀਆਂ ਔਰ ਲੋਕ ਕਹਾਣੀਆਂ ਨੂੰ ਵੀ ਬੇਸ਼ੱਕ ਵੱਖਰੇ ਵੱਖਰੇ ਅੰਦਾਜ਼ 'ਚ ਹਰ ਸਦੀ ਦੇ ਵਿੱਚ ਜਿਹੜੇ ਲੋਕ ਨੇ ਉਹ ਲਿਖਦੇ ਨੇ, ਲੇਕਿਨ ਉਹਦਾ ਮੈਸੇਜ ਬੜਾ ਯੂਨੀਕ ਹੁੰਦਾ ਹੈ ਕਿ ਉਹ ਲੋਕਾਂ ਦੀ ਕਲੈਕਟਿਵ ਵਿਜ਼ਡਮ ਦੇ ਵਿੱਚ ਪਿਆ ਹੁੰਦਾ। ਔਰ ਜਿਹੜੀ ਗੱਲ ਲੋਕ ਕਹਾਣੀਆਂ ਰਾਹੀਂ ਜਾਂ ਫੋਕਲੋਰ ਰਾਹੀਂ ਸਮਝ ਆਉਂਦੀ ਹੈ ਉਹ ਬਹੁਤ ਵਾਰ ਤੁਸੀਂ ਵੱਡੇ ਵੱਡੇ ਥੀਸਿਸ ਵੀ ਲਿਖ ਕੇ ਜਿਹੜਾ ਉਸ ਨੂੰ ਬਿਆਨ ਨਹੀਂ ਕਰ ਸਕਦੇ। ਔਰ ਇਹ ਫੋਕਲੋਰ ਪਿੱਛੋਂ ਅੱਗੇ ਨੂੰ ਆਉਂਦਾ ਹੈ। ਅੱਜ ਦੇ ਜਿਹੜੇ ਬਹੁਤ ਸਾਰੇ ਵਰਤਾਰੇ ਨੇ ਜਿਹੜੇ ਕਿ ਲੋਕ ਯਾਦਾਂ ਦੇ ਵਿੱਚ ਆ ਗਏ, ਉਹ ਆਉਣ ਵਾਲੀਆਂ ਸਦੀਆਂ ਨੂੰ ਵੀ ਜਦੋਂ ਬਿਆਨ ਕਰਨਗੇ ਤੇ ਉਹ ਫਿਰ ਭਾਰਤ ਦੇ ਜੇ ਹਵਾਲੇ ਨਾਲ ਹੋਏਗਾ ਤੇ ਉਹ ਮੋਦੀ ਈਰਾ ਦੀ ਗੱਲ ਹੋਏਗੀ। ਉਸ ਕਿਸਮ ਦੀ ਜਿਹੜੀ ਕਹਾਣੀ ਉਹ ਦੱਸੇਗੀ ਕਿ ਕਿਵੇਂ ਜਦੋਂ ਅਸੀਂ ਰੋਮ ਐਮਪਾਇਰ ਦੇ ਹਵਾਲੇ ਨਾਲ ਵੈਦਰ ਨੀਰੋ ਜਿਹੜਾ ਉਹ ਫਿਡਲ ਵਜਾ ਰਿਹਾ ਸੀ ਕਿ ਨਹੀਂ, ਬੰਸਰੀ ਵਜਾ ਰਿਹਾ ਸੀ ਕਿ ਨਹੀਂ, ਲੇਕਿਨ ਕਿਉਂਕਿ ਰੋਮਨ ਐਮਪਾਇਰ ਦੀ ਫੇਲਿਓਰ ਦਾ ਜਿਹੜਾ ਉਸ 'ਚੋਂ ਰਿਫਲੈਕਸ਼ਨ ਸੀ ਕਿ ਇੱਕ ਪਾਸੇ ਰੋਮ ਦੇ ਵਿੱਚ ਅੱਗ ਲੱਗੀ ਹੋਈ ਹੈ ਔਰ ਉਹ ਜਿਹੜਾ ਉਹ ਨਵੀਆਂ ਇਮਾਰਤਾਂ ਤਾਮੀਰ ਕਰਨ ਦੀ ਪਲਾਨ ਕਰ ਰਿਹਾ। ਇਵੇਂ ਹੀ ਜਦੋਂ ਅਸੀਂ ਭਾਰਤ ਦੇ ਖਾਸ ਤੌਰ 'ਤੇ ਮੁਗਲਾਂ ਦੇ ਆਉਣ ਤੋਂ ਪਹਿਲਾਂ ਮੁਹੰਮਦ ਸ਼ਾਹ ਜਾਂ ਤੁਗਲਕ ਉਸ ਦੀ ਗੱਲ ਕਰਦੇ ਹਾਂ ਜਾਂ ਉਸ ਪੀਰੀਅਡ ਦੀ ਵੀ ਜਿਹਦੇ 'ਚ ਬਹੁਤ ਸਾਰੀਆਂ ਜਿਹੜੀਆਂ ਮੂਰਖਾਨਾ ਕਾਰਵਾਈਆਂ ਹੁੰਦੀਆਂ ਰਹੀਆਂ ਨੇ ਅਤੇ ਜਦੋਂ ਵੀ ਇਹ ਕਿਸੇ ਮੂਰਖ ਬਾਦਸ਼ਾਹ ਦੀ ਗੱਲ ਹੁੰਦੀ ਹੈ ਅਤੇ ਮੁਹੰਮਦ ਸ਼ਾਹ ਤੁਗਲਕ ਦਾ ਨਾਂ ਲਿਆ ਜਾਂਦਾ ਹੈ। ਉਹ ਤੁਗਲਕ ਈਰਾ ਦੇ ਨਾਲ ਜੁੜਿਆ ਹੋਇਆ ਹੈ। ਹਾਲਾਂਕਿ ਉਹਨੂੰ ਕਈ ਅੱਜ ਜਦੋਂ ਨਵੇਂ ਇੰਟਰਪ੍ਰੇਟਰ ਉਹਨੂੰ ਫਾਰ ਸਾਈਟਡ ਜਾਂ ਦੂਸਰਾ ਕਹਿਣ ਦੀ ਕੋਸ਼ਿਸ਼ ਕਰਦੇ ਨੇ। ਇਸੇ ਤਰ੍ਹਾਂ ਕਿਉਂਕਿ ਜਿਹੜੀ ਲੋਕਾਂ ਦੀ ਲੋੜ ਹੁੰਦੀ ਹੈ, ਬਾਦਸ਼ਾਹ, ਰਾਜਾ, ਹਾਕਮ, ਕਿੰਗ, ਐਮਪਾਇਰਸ, ਉਹਨਾਂ ਦੇ ਬੇਸ਼ੱਕ 7-8 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਅੱਡ-ਅੱਡ ਸਿਸਟਮ ਰਹੇ ਨੇ, ਲੇਕਿਨ ਇੱਕ ਗੱਲ ਦੇ ਉੱਤੇ ਸਾਰੇ ਹੀ ਮੁਤਫਿਕ ਨੇ ਔਰ ਕਿ ਜਿਹੜਾ ਹਾਕਮ ਹੁੰਦਾ ਹੈ, ਬਾਦਸ਼ਾਹ ਹੁੰਦਾ ਹੈ ਜਾਂ ਜਿਹੜਾ ਵੀ ਨਿਜ਼ਾਮ ਹੁੰਦਾ ਹੈ, ਉਹਦੇ ਸਾਹਮਣੇ ਪਹਿਲੀ ਪ੍ਰਾਇਰਟੀ ਹੋਣੀ ਚਾਹੀਦੀ ਹੈ ਜਾਂ ਉਸ ਦੀ ਪਹਿਲ ਹੋਣੀ ਚਾਹੀਦੀ ਹੈ ਕਿ ਲੋਕਾਂ ਦਾ ਭਲਾ ਕਿਵੇਂ ਹੋਣਾ,
ਜੀ ਔਰ ਲੋਕਾਂ ਦੇ ਲਈ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਕਰਨ ਵਾਲੇ ਨੇ ਬਿਲਕੁਲ ਔਰ ਜਿਨ੍ਹਾਂ ਨੂੰ ਅਸੀਂ ਮੂਰਖ ਜਾਂ ਬਦਅਮਨੀ ਕ੍ਰੀਏਟ ਕਰਨ ਵਾਲੇ ਜਾਂ ਆਪਣੀ ਐਸ਼ੋ ਇਸ਼ਰਤ ਫਸੇ ਹੋਏ ਬਾਦਸ਼ਾਹਾਂ ਦੇ ਤੌਰ ਤੇ ਬੀਤੇ 'ਚ ਵੀ ਯਾਦ ਕਰਦੇ ਹਾਂ, ਉਹ ਨੇ ਕਿ ਜਿਨ੍ਹਾਂ ਨੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਥਾਂ ਤੇ ਆਪਣੀ ਹੈਂਕੜ ਜਾਂ ਆਪਣੇ ਸ਼ੌਕ ਜਾਂ ਆਪਣੇ ਇਡੀਓਸਿਨਕ੍ਰੇਸਿਸ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ, ਉਸ ਕਿਸਮ ਦੇ ਕੋਈ ਮੂਰਖ ਜਿਹੜੇ ਉਹਨਾਂ ਦੇ ਵਿੱਚ ਪਏ ਹੋਏ ਤੱਤ ਸੀ, ਉਹਨਾਂ ਦੀ ਸੈਟਿਸਫੈਕਸ਼ਨ ਵੱਲ ਜਾਂ ਉਹਨਾਂ ਦੇ ਆਧਾਰ ਦੇ ਉੱਤੇ ਜਾਂ ਆਪਣੀ ਇੰਪਲਸ ਦੇ ਉੱਤੇ ਜਿਹੜਾ ਰੂਲ ਕੀਤਾ। ਔਰ ਉਹੀ ਇਤਿਹਾਸ ਦੇ ਵਿੱਚ ਨਕਾਰੇ ਵੀ ਜਾਂਦੇ ਨੇ, ਬਦਨਾਮ ਵੀ ਹੁੰਦੇ ਨੇ, ਦੁਰਕਾਰੇ ਵੀ ਜਾਂਦੇ ਨੇ ਔਰ ਫਿਰ ਫੋਕਲੋਰਸ ਦੇ ਵਿੱਚ, ਲੋਕ ਕਹਾਣੀਆਂ ਦੇ ਵਿੱਚ ਉਹਨਾਂ ਦਾ ਜ਼ਿਕਰ ਹੁੰਦਾ। ਮੋਦੀ ਅਮਿਤ ਸ਼ਾਹ, ਜਿਸ ਦੇ ਲਈ ਅਸੀਂ ਵੀ ਕਦੇ ਆਪਣੇ ਪ੍ਰੋਗਰਾਮ 'ਚ ਬਿੱਲਾ ਰੰਗਾ ਲਫ਼ਜ਼ ਇਸਤੇਮਾਲ ਕੀਤਾ। ਬਿਲਕੁਲ ਹੁਣ ਬਿੱਲਾ ਰੰਗਾ ਦੀ ਕਾਤਲ ਜੋੜੀ ਕਿਵੇਂ ਉਹ ਹਾਰਟਲੈਸ ਸਨ, ਕਿਵੇਂ ਉਹਨਾਂ ਨੇ ਬਿਨਾਂ ਪਰਵਾਹ ਕੀਤੇ ਕਿ ਕਿਸ ਨਾਲ ਕੀ ਹੁੰਦਾ ਹੈ, ਕਿਸ ਕਿਸਮ ਦੇ ਉਹਨਾਂ ਨੇ ਜੁਰਮ ਨੂੰ ਜਾਂ ਕਿਵੇਂ ਉਹ ਸੀਰੀਅਲ ਕਿਲਰ ਬਣੇ, ਉਸ ਦੀਆਂ ਦਾਸਤਾਨਾਂ ਦੇ ਲਈ ਤਾਂ ਤੁਹਾਨੂੰ ਉਹਨਾਂ ਦਾ ਰੈਕਡ ਦੇਖਣਾ ਪਏਗਾ ਵੀ ਉਹਨਾਂ ਨੇ ਕੀ ਕੀ ਨਾ ਪੱਖੀ ਕੀਤਾ। ਲੇਕਿਨ ਜਦੋਂ ਦੋ ਬੰਦੇ ਰਲ ਕੇ ਕੋਈ ਵੀ ਇਸ ਕਿਸਮ ਦਾ ਨੈਗੇਟਿਵ ਕੰਮ ਕਰ ਰਹੇ ਹੁੰਦੇ ਨੇ, ਉਸ ਦੇ ਲਈ ਸਾਡੇ ਉਸ ਖਿੱਤੇ ਦੇ ਵਿੱਚ ਬਿੱਲਾ ਰੰਗਾ ਦੀ ਜੋੜੀ ਜਿਹੜੀ ਹੈ ਉਹ ਇੱਕ ਨੈਗੇਟਿਵ ਕ੍ਰਿਮੀਨਲਸ, ਮਰਡਰਸ ਦੇ ਤੌਰ ਦੇ ਉੱਤੇ ਜਿਹੜੀ ਹੈ ਉਹ ਕੋਟ ਕੀਤੀ ਜਾਂਦੀ ਹੈ। ਮੋਦੀ ਅਮਿਤ ਸ਼ਾਹ, ਇਹ ਬਿੱਲੇ ਰੰਗੇ ਦੀ ਜੋੜੀ 2002 ਦਾ ਗੁਜਰਾਤ ਗੋਦਰਾ ਕਾਂਡ ਦੇ ਬਹਾਨੇ ਨਾਲ, ਜਿਵੇਂ ਇਹਨਾਂ ਦੋਨਾਂ ਨੇ, ਚੀਫ ਮਿਨਿਸਟਰ ਮੋਦੀ, ਹੋਮ ਮਿਨਿਸਟਰ ਅਮਿਤ ਸ਼ਾਹ, ਜਿਵੇਂ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਬਹਾਇਆ, ਨਸਲਕੁਸ਼ੀ ਕੀਤੀ ਔਰ ਉਹ ਜਿਹੜੀਆਂ ਕਹਾਣੀਆਂ ਨੇ, ਉਹ ਬਿੱਲਾ ਰੰਗਾ ਤਾਂ ਇੰਡੀਵਿਜੂਅਲ ਜੋੜੀ ਨਾਲ ਥੋੜ੍ਹੇ ਬਹੁਤ ਉਹਨਾਂ ਦੇ ਕੋਈ ਕ੍ਰਾਈਮ ਦੀਆਂ ਵਾਰਦਾਤਾਂ ਹੋਣਗੀਆਂ, ਪਰ ਜੇ ਇਹਨਾਂ ਦੇ ਉੱਤੇ ਕਦੇ ਵੀ ਕਿਸੇ ਕ੍ਰਿਮੀਨਲ ਜਿਹਨਾਂ ਨੂੰ ਵਾਰ ਟ੍ਰਿਬਿਊਨਲ ਕਹਿੰਦੇ ਨੇ ਉਹਦੇ 'ਚ ਕੇਸ ਚੱਲੇ ਤੇ ਹਜ਼ਾਰਾਂ ਕੇਸ ਬਣਨਗੇ ਕਿ ਕਿਵੇਂ ਇਹਨਾਂ ਦੀ ਛਤਰ ਛਾਇਆ, ਪੈਟਰਨੇਜ, ਇੰਸਟੀਗੇਸ਼ਨ, ਪਲੈਨਿੰਗ, ਸਟ੍ਰੈਟੇਜਿਕ ਪੂਰਾ ਆਪਣੇ ਕਿਸਮ ਦੇ ਜਿਵੇਂ IG, DIG, ਵਣਜਾਰੇ ਵਰਗੇ ਲੋਕ ਜਿਵੇਂ ਕਾਤਲ ਜੋੜੀਆਂ, ਬਿਲਕੁਲ ਉਵੇਂ ਜੋ ਕੁਛ ਨਵੰਬਰ 84 ਦੇ ਵਿੱਚ ਹੋਇਆ ਸੀ। ਔਰ ਉਹ ਵੀ ਇਸ ਗੱਲ ਨੂੰ ਬਹੁਤ ਵਾਰ ਲੋਕ ਭੁੱਲ ਜਾਂਦੇ ਨੇ ਕਿ ਰਾਜੀਵ ਗਾਂਧੀ ਨੇ ਤਾਂ ਜੋ ਕਰਤੂਤ ਕਰਨੀ ਸੀ ਉਹ ਤਾਂ ਉਹਨੇ ਆਰਡਰ ਕੀਤਾ, ਪਰ ਕਿਵੇਂ ਉਹਨੂੰ ਨਰਸਿਮਹਾ ਰਾਓ, ਉਹੀ ਨਰਸਿਮਹਾ ਰਾਓ ਜਿਹੜਾ 1991-92 ਦੇ ਵਿੱਚ ਫਿਰ ਪ੍ਰਧਾਨ ਮੰਤਰੀ ਬਣਦਾ, ਉਸ ਵੇਲੇ ਨਵੰਬਰ 84 'ਚ ਉਹ ਹੋਮ ਮਿਨਿਸਟਰ ਸੀ, ਰਾਜੀਵ ਗਾਂਧੀ ਦੇ ਡਾਇਰੈਕਟ ਆਰਡਰ ਅਬੇ ਕਰ ਰਿਹਾ ਸੀ। ਇਹੀ ਨਰਸਿਮਹਾ ਰਾਓ ਹੈ ਜਿਹਨੇ ਫਿਰ ਬਾਬਰੀ ਮਸਜਿਦ ਢਾਉਣ ਦੇ ਲਈ ਹਰੀ ਝੰਡੀ ਦਿੱਤੀ। ਹਾਲਾਂਕਿ ਕਾਂਗਰਸ ਦੇ ਵਿੱਚ ਸੀ, ਪਰ ਜਿਵੇਂ ਅਕਸਰ ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਕਾਂਗਰਸ ਦੀ ਚਿੱਟੀ ਧੋਤੀ ਦੇ ਥੱਲੇ ਉਹਨੇ ਖਾਕੀ ਨਿੱਕਰ ਪਾਈ ਹੋਈ ਸੀ। ਔਰ ਇਹੀ ਨਰਸਿਮਹਾ ਰਾਓ ਜਦੋਂ ਹੁਣ ਅੱਜ ਅਸੀਂ ਗਾਜ਼ਾ ਦੇ ਹਵਾਲੇ ਨਾਲ ਜਾਂ ਹਮਾਸ ਦੇ ਹਵਾਲੇ ਨਾਲ ਪਿਛਲੇ 10 ਦਿਨ ਤੋਂ ਚੱਲ ਰਹੀ ਵਾਇਲੈਂਸ ਦਾ ਜ਼ਿਕਰ ਕਰ ਰਹੇ ਹਾਂ, ਔਰ ਇਹ ਸਵਾਲ ਆਉਂਦਾ ਹੈ ਕਿ ਭਾਈ ਇੰਡੀਆ ਕਿੱਥੇ ਹੈ, ਫੌਰ ਹੈ, ਅਗੇਂਸਟ ਹੈ, ਲੁਕਿਆ ਹੋਇਆ ਹੈ, ਛੁਪਿਆ ਹੋਇਆ ਕੀ ਹੈ। ਤੇ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਇਹੀ ਨਰਸਿਮਹਾ ਰਾਓ ਜਿਹਨੇ ਨਵੰਬਰ 84 'ਚ ਸਿੱਖਾਂ ਦੀ ਨਸਲਕੁਸ਼ੀ ਦਾ ਏਜੰਡਾ ਰਾਜੀਵ ਗਾਂਧੀ ਦਾ ਇੰਪਲੀਮੈਂਟ ਕੀਤਾ ਹੈ, ਇਹਦੇ ਪੀਰੀਅਡ 'ਚ ਹੀ ਕਾਂਗਰਸ ਦਾ ਇਹ ਪ੍ਰਧਾਨ ਮੰਤਰੀ ਸੀ, ਬਾਬਰੀ ਮਸਜਿਦ ਢਾਈ ਗਈ ਔਰ ਇਹਦੇ ਪੀਰੀਅਡ 'ਚ ਹੀ 1992 ਦੇ ਵਿੱਚ ਇਜ਼ਰਾਈਲ ਨੂੰ ਮਾਨਤਾ ਦਿੱਤੀ ਗਈ ਸੀ ਔਰ ਉਹਨਾਂ ਦਾ ਪਹਿਲਾ ਜਿਹੜਾ ਡਿਪਲੋਮੈਟਿਕ ਮਿਸ਼ਨ ਚਾਰਜ ਡੀ ਅਫੇਅਰਸ ਤੋਂ ਐਮਬੈਸੀ ਦੇ ਰੂਪ ਦੇ ਵਿੱਚ ਜਿਹੜਾ ਉਹ ਨਰਸਿਮਹਾ ਰਾਓ ਦੇ ਪੀਰੀਅਡ ਦੇ ਵਿੱਚ ਖੋਲ੍ਹਿਆ ਗਿਆ ਸੀ। ਹੁਣ ਇਹ ਰੰਗਾ ਬਿੱਲਾ ਦੀ ਗੱਲ ਅੱਜ ਓਪਨਿੰਗ ਦੇ ਵਿੱਚ ਸਾਨੂੰ ਕਿਉਂ ਯਾਦ ਆਈ, ਤੇ ਫਿਰ ਇਹਦੇ ਨਾਲ ਇਹ ਦੱਸਣ ਤੋਂ ਪਹਿਲਾਂ ਕਿ ਵੀ ਅੱਜ ਕਿਸ ਕੌਨਟੈਕਸਟ ਦੇ ਵਿੱਚ ਇਹ ਕੋਟ ਕੀਤਾ ਜਾ ਰਿਹਾ ਹੈ, ਅਸੀਂ ਫੋਕਲੋਰ ਦੀ ਗੱਲ ਕਰ ਰਹੇ ਹਾਂ, ਲੋਕ ਕਹਾਣੀਆਂ ਦੀ ਗੱਲ ਕਰ ਰਹੇ ਹਾਂ। ਡੈਨਮਾਰਕ, 19ਵੀਂ ਸਦੀ ਦਾ ਡੈਨਮਾਰਕ ਬਹੁਤ ਮਸ਼ਹੂਰ ਹੈ ਕਿ ਉਹਨਾਂ ਨੇ ਬਹੁਤ ਸਾਰੇ, ਹਾਲਾਂ ਜਦੋਂ ਡੈਨਮਾਰਕ ਦੇ ਕਿੱਸਿਆਂ ਦੇ ਵਿੱਚ ਜਾਂ ਸਟੋਰੀਜ਼ ਦੇ ਵਿੱਚ ਜੋ ਵਰਤਾਂਤ ਆਉਂਦਾ ਹੈ ਉਹਦੇ 'ਚ ਕਾਫੀ ਕੁਛ ਫਰਾਂਸ ਦਾ ਵੀ ਹੈ, ਕਾਫੀ ਕੁਛ ਉਹਦੇ ਨਾਲ ਜੁੜਿਆ ਹੋਇਆ ਜਰਮਨੀ ਦਾ ਵੀ ਹੈ। ਔਰ ਜਦੋਂ ਅਸੀਂ ਡੈਨਮਾਰਕ ਜਾਂ ਉਹਨਾਂ ਦੀ ਜਿਹੜੀ ਹੈ ਦਾ ਟੇਲ ਆਫ ਟੂ ਸਿਟੀਜ਼ ਦੀ ਗੱਲ ਦੇਖਦੇ ਹਾਂ, ਉਹ ਵੀ ਤੁਹਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਕਿਵੇਂ
ਇੱਕੋ ਸਿਸਟਮ ਦੇ ਵਿੱਚ ਦੋ ਸਿਸਟਮ ਆਪਰੇਟ ਕਰ ਰਹੇ ਹੁੰਦੇ ਨੇ। ਬੇਸ਼ੱਕ ਉਸ ਨੂੰ ਜਿਹੜਾ ਇੱਕ ਨਾਵਲਿਸਟ ਲਿਖਦੇ ਨੇ, ਲੇਕਿਨ ਉਹ ਇੱਕ ਫੋਕਲੋਰ ਦੇ ਤੌਰ ਦੇ ਉੱਤੇ ਹਰ ਉਸ ਸੁਸਾਇਟੀ ਨੂੰ ਬਿਆਨਦਾ ਹੈ। ਜੇ ਅੱਜ ਭਾਰਤ ਦੇ ਹਵਾਲੇ ਨਾਲ ਵੀ ਕਹਿਣਾ ਹੋਏ, ਈਵਨ ਕੋਵਿਡ ਤੋਂ ਪਹਿਲਾਂ ਵੀ ਔਰ 47 ਤੋਂ ਹੁਣ ਤੱਕ 74 ਸਾਲ 'ਚ ਉਹ ਟੇਲ ਆਫ ਟੂ ਸਿਟੀਜ਼ ਵਾਲਾ ਸੀਨੇਰੀਓ ਹੀ ਡਿਵੈਲਪ ਹੁੰਦਾ ਹੈ। ਇੱਕ ਇੰਡੀਆ ਉਹ ਹੈ ਕਿ ਜਿਹੜਾ ਦਿੱਲੀ ਦੇ ਉਸ ਸਾਰੇ ਪੋਸ਼ ਏਰੀਆਜ਼ ਦੇ ਵਿੱਚ ਰਹਿੰਦਾ ਹੈ ਜਾਂ ਮੁੰਬਈ ਦੇ ਖੂਬਸੂਰਤ ਬੰਗਲਿਆਂ 'ਚ ਰਹਿੰਦਾ ਹੈ, ਔਰ ਇੱਕ ਭਾਰਤ ਉਹ ਹੈ ਜਿਹੜਾ ਭੁੱਖਮਰੀ ਦਾ ਸ਼ਿਕਾਰ, ਬਿਲੋ ਦਾ ਪਾਵਰਟੀ ਲਾਈਨ, ਜਿਨ੍ਹਾਂ ਦੇ ਕੋਲ ਮੁੱਢਲੀਆਂ ਸਿਹਤ ਸਹੂਲਤਾਂ ਵੀ ਨਹੀਂ ਨੇ। ਔਰ ਅੱਜ ਜਦੋਂ ਕੋਵਿਡ-19 ਦਾ ਕਹਿਰ ਚੱਲ ਰਿਹਾ ਤੇ ਇਹ ਸਿਸਟਮ ਹੋਰ ਵੀ ਬੁਰੀ ਤਰ੍ਹਾਂ ਐਕਸਪੋਜ਼ ਹੋਇਆ। ਸੋ ਇਹ ਵੀ ਉਸ ਟੇਲ ਆਫ ਟੂ ਸਿਟੀਜ਼, ਉਸ ਡੈਨਮਾਰਕ ਦੀ ਸਿਟਿੰਗ ਸੀ। ਪਰ ਇੱਕ ਕਹਾਣੀ ਜਿਹਦੇ ਓਰੀਜਨ ਨੂੰ ਲੈ ਕੇ ਹਾਲਾਂ ਬਹੁਤ ਸਾਰੇ ਦਾਅਵੇਦਾਰ ਨੇ। ਜੇ ਇਸ ਕਹਾਣੀ ਦਾ ਟ੍ਰੇਡਮਾਰਕ ਦਾ ਕੋਈ ਝਗੜਾ ਹੋਏ ਤਾਂ ਬਹੁਤ ਸਾਰੇ ਟ੍ਰੇਡਮਾਰਕ ਦੇ ਲਈ ਕਲੇਮ ਕਰਨਗੇ। ਹਾਲਾਂਕਿ ਇਹ ਕਹਾਣੀ ਸਭ ਤੋਂ ਪਹਿਲਾਂ 1335 ਦੇ ਵਿੱਚ ਇੱਕ ਸਪੈਨਿਸ਼ ਕਲੈਕਸ਼ਨ ਕਹਾਣੀਆਂ ਦੀ ਉਹਦੇ 'ਚ ਅਪੀਅਰ ਹੁੰਦੀ ਹੈ, ਔਰ ਇਸ ਦੇ ਨਾਲ ਜੁੜੀ ਹੋਈ ਜਿਹੜੀ ਇਹ ਕਹਾਣੀ ਥੋੜ੍ਹੀ ਬਹੁਤ ਡਿਫਰ ਕਰਦੀ ਰਹੀ। ਲੇਕਿਨ ਜਿਹਨੇ ਦੁਨੀਆ ਭਰ 'ਚ ਇਸ ਕਹਾਣੀ ਨੂੰ ਪੋਪੂਲਰ ਕੀਤਾ, ਦਾ ਐਂਪਰਰਜ਼ ਨਿਊ ਕਲੋਥਸ, ਕਿ ਬਾਦਸ਼ਾਹ ਦੇ ਨਵੇਂ ਕੱਪੜੇ, ਇਹ 19th ਸੈਂਚੁਰੀ ਡੈਨਮਾਰਕ ਦੇ ਵਿੱਚ ਡੈਨਿਸ਼ ਆਥਰ ਸੀ ਹੈਂਸ ਕ੍ਰਿਸਟਿਨ, ਔਰ 1837 ਦੇ ਵਿੱਚ ਇਹ ਪਬਲਿਸ਼ ਹੋਈ। ਔਰ ਭਾਰਤ ਦੇ ਹਵਾਲੇ ਨਾਲ ਵੀ ਇਸ ਨੂੰ ਹਾਲਾਂ 12ਵੀਂ 13ਵੀਂ ਸਦੀ ਦੀਆਂ ਸੰਸਕ੍ਰਿਤ ਦੀਆਂ ਕਿਸੇ ਟੇਲਸ ਨਾਲ ਜੋੜ ਕੇ ਵੀ ਕਿਹਾ ਜਾਂਦਾ ਹੈ। ਪਰ ਗੱਲ ਅੱਜ ਜਿਹੜਾ ਜਿਸ ਸੈਟਿੰਗ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ, ਉਹ ਅੱਜ ਭਾਰਤ ਦੇ ਬਾਦਸ਼ਾਹ ਮੋਦੀ ਦੇ ਉੱਤੇ ਬਿਲਕੁਲ ਪੂਰੀ ਤਰ੍ਹਾਂ ਢੁਕਦੀ ਹੈ। ਅਸੀਂ ਇੱਕ ਖਾਲਿਸਤਾਨੀ ਐਕਟਿਵਿਸਟ ਦੇ ਹੋਣ ਦੇ ਨਾਤੇ ਢੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਸ ਗੁਜਰਾਤ ਸਟੇਟ 'ਚੋਂ ਮੋਦੀ ਆਉਂਦਾ, ਜਿਸ ਗੁਜਰਾਤ ਨੇ ਬੜੇ ਬੜੇ ਸ਼ਰਾਰਤੀ ਪੈਦਾ ਕੀਤੇ, ਫਸਾਦੀ ਫਿਤਨੇ ਪੈਦਾ ਕੀਤੇ, ਉਹ ਸਵਾਮੀ ਦਇਆਨੰਦ ਹੋਏ, ਆਰੀਆ ਸਮਾਜ ਨੂੰ ਫਾਊਂਡ ਕਰਨ ਵਾਲਾ, ਜਿਹਨੇ ਕਿਸ ਕਦਰ ਨਫ਼ਰਤ ਫੈਲਾਈ ਔਰ ਕਿਵੇਂ ਉਸ ਨੇ ਇਸਲਾਮ, ਕ੍ਰਿਸਚੀਅਨਿਟੀ, ਸਿੱਖਿਜ਼ਮ ਸਭ ਦਾ ਮਜ਼ਾਕ ਉਡਾਇਆ। ਔਰ ਉਹਦਾ ਲਿਖਿਆ ਸਤਿਆਰਥ ਪ੍ਰਕਾਸ਼ ਅੱਜ ਵੀ ਫਸਾਦ ਦੀ ਜੜ੍ਹ ਹੈ। ਉਹੀ ਗੁਜਰਾਤ ਜਿੱਥੇ ਪਟੇਲ ਵਰਗਾ ਸ਼ਰਾਰਤੀ ਜੰਮਿਆ, ਕਿ ਜਿਹਨੇ ਕਿਵੇਂ ਜੇ ਪਹਿਲੀ ਜਿਹੜੀ 1937 ਦੇ ਵਿੱਚ ਹਕੂਮਤਾਂ ਬਣਦੀਆਂ ਨੇ ਅੰਗਰੇਜ਼ਾਂ ਦੇ ਵੇਲੇ, ਜਿਹੜੀ ਪਹਿਲੀ ਇਲੈਕਸ਼ਨ ਹੁੰਦੀ ਹੈ, ਉਹਦੇ 'ਚ ਵੀ ਉਹਨੇ ਕਿਵੇਂ ਹਿੰਦੂਤਵਾ ਦਾ ਕਾਰਡ ਖੇਡਿਆ, ਹਾਲਾਂਕਿ ਕਾਂਗਰਸ ਦੇ ਵਿੱਚ ਸੀ। ਔਰ 47 ਤੋਂ ਬਾਅਦ ਉਹਨੇ 48 'ਚ ਕਿਵੇਂ ਹੈਦਰਾਬਾਦ ਦੇ ਉੱਤੇ ਹਮਲਾ ਕਰਕੇ 30,000 ਤੋਂ ਜ਼ਿਆਦਾ ਹੈਦਰਾਬਾਦੀ ਮੁਸਲਮਾਨਾਂ ਦਾ ਮਰਡਰ ਕੀਤਾ। ਔਰ ਸਿੱਖਾਂ ਦੇ ਹਵਾਲੇ ਨਾਲ ਜਦੋਂ ਨਹਿਰੂ ਦੀ ਅਸੀਂ ਗੱਲ ਕਰਦੇ ਹਾਂ, ਉਹ ਤਾਂ ਮੁੱਕਰਿਆ ਹੀ ਮੁੱਕਰਿਆ ਪਟੇਲ ਨੂੰ ਵੀ, ਜਿਹੜਾ ਹੋਮ ਮਿਨਿਸਟਰ ਸੀ। ਔਰ ਇਸੇ ਹੀ ਪਟੇਲ ਦੇ ਹੋਮ ਮਿਨਿਸਟਰ ਹੁੰਦਿਆਂ 10 ਅਕਤੂਬਰ 1947 ਨੂੰ ਦੇਸ਼ ਦੇ ਵੰਡ ਤੋਂ ਕੁਝ ਹਫ਼ਤਿਆਂ ਬਾਅਦ ਇਹ ਸਰਕੂਲਰ ਜਾਰੀ ਕੀਤਾ ਜਾਂਦਾ ਹੈ ਕਿ ਸਿੱਖ ਸਾਰੇ ਕ੍ਰਿਮੀਨਲ ਟਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਸਿੱਖ ਇੱਕ ਜਰਾਇਮ ਪੇਸ਼ਾ ਕਬੀਲਾ ਹੈ ਤੇ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਖਤਰਾ ਨੇ। ਉਹ ਪਟੇਲ ਵੀ ਜਿਹੜਾ ਜਿਹਨੇ ਸਭ ਤੋਂ ਪਹਿਲਾਂ ਜ਼ੋਰ ਪਾ ਕੇ ਸੋਮਨਾਥ ਦਾ ਮੰਦਿਰ ਵੀ ਸਰਕਾਰੀ ਖਰਚ ਦੇ ਉੱਤੇ ਬਣਵਾਇਆ, ਇਹ ਕਹਿ ਕੇ, ਹਾਲਾਂਕਿ ਇਹ ਕਾਂਗਰਸ ਦੀ ਗੱਲ ਉਹੀ ਉਸੇ ਟ੍ਰੈਡੀਸ਼ਨ ਨੂੰ ਨਰਸਿਮਹਾ ਰਾਓ ਵੀ ਅੱਗੇ ਤੋਰਦਾ ਜਦੋਂ ਕਿ ਉਹ ਇਜ਼ਰਾਈਲ ਨੂੰ ਰੈਕਗਨਾਈਜ਼ ਵੀ ਕਰਦਾ ਹੈ ਔਰ ਇਹਨਾਂ ਹਿੰਦੂ ਤਵੀਆਂ ਨੂੰ ਗ੍ਰੀਨ ਸਿਗਨਲ ਵੀ ਦਿੰਦਾ ਹੈ ਕਿ ਬਾਬਰੀ ਮਸਜਿਦ ਨੂੰ ਢਾਹ ਦਿਓ। ਔਰ ਹੁਣ ਇਹਨਾਂ ਸਾਰੇ ਸ਼ਰਾਰਤੀਆਂ ਨੂੰ ਵੀ ਪਿੱਛੇ ਛੱਡਣ ਵਾਲਾ ਸਭ ਤੋਂ ਵੱਡਾ ਫਿਤਨਾ, ਜਿਸ ਦੀ ਉਸ ਰਾਜ ਦੇ ਵਿੱਚ 1,350,000,000 ਲੋਕ ਫਸੇ ਹੋਏ ਨੇ, ਟੋਟਲੀ ਅਨਪੜ੍ਹ, ਗਵਾਰ ਔਰ ਝੂਠਾ ਸਿਰੇ ਦਾ ਫਰਾਡੀ, ਦੰਭੀ, ਪਖੰਡੀ ਔਰ ਕਾਤਲ ਨਰਿੰਦਰ ਮੋਦੀ। ਹੁਣ ਉਸੇ ਹੀ ਨਰਿੰਦਰ ਮੋਦੀ ਦੀ ਸਟੇਟ 'ਚੋਂ ਇੱਕ ਗੁਜਰਾਤ ਦੀ ਫੇਮਸ ਜਿਹੜੀ ਹੈ ਸ਼ਾਇਰ, ਜਿਹਨੂੰ ਅਸੀਂ ਪੋਇਟਸ ਕਹਿੰਦੇ ਹਾਂ, ਉਸ ਬੀਬੀ ਦਾ ਨਾਂ ਹੈ ਪੈਰੂਲ ਖਾਕਰ। ਔਰ ਪੈਰੂਲ ਖਾਕਰ ਨੂੰ ਹੁਣ ਤੱਕ, ਜਦੋਂ ਤੱਕ ਉਹਨੇ ਇਹ ਜਿਹੜੀ ਹੈ 14 ਲਾਈਨਾਂ ਦੀ ਨਜ਼ਮ ਨਹੀਂ ਸੀ ਲਿਖੀ, ਗੁਜਰਾਤੀ 'ਚ ਉਹਨੇ ਲਿਖੀ, ਹੁਣ ਤਾਂ ਉਸ ਨੂੰ ਇਵੇਂ ਟਰੋਲ ਕੀਤਾ ਗਿਆ ਕਿ 28,000 ਅਬਿਊਸਿਵ ਟਵੀਟ ਜਿਹੜੇ ਨੇ ਉਹਦੇ ਅਕਾਊਂਟ 'ਤੇ ਨੇ, ਥ੍ਰੈਟਸ ਨੇ, ਉਹਨੇ ਆਪਣਾ ਅਕਾਊਂਟ ਵੀ ਚੇਂਜ ਕੀਤਾ
ਔਰ 1 ਲੱਖ ਤੋਂ ਜ਼ਿਆਦਾ ਲੋਕਾਂ ਨੇ ਜਿਨ੍ਹਾਂ ਨੇ ਸ਼ੇਅਰ ਕੀਤੇ ਉਹਨਾਂ ਨੂੰ ਵੀ ਦੇਖੋ ਬੀਜੇਪੀ ਦੀ ਆਈਟੀ ਜਿਹੜੀ ਫੌਜ ਹੈ, ਜਿਹੜੀ ਟਰੋਲਰ ਫੌਜ ਹੈ, ਉਹਨਾਂ ਨੇ ਟਰੋਲ ਕੀਤਾ। ਔਰ ਇਹ ਉਸ ਗੁਜਰਾਤੀ 'ਚ ਲਿਖੀ ਗਈ ਨਜ਼ਮ ਹੈ ਜਿਸ ਦਾ ਟਾਈਟਲ ਹੈ ਨੇਕਡ ਕਿੰਗ ਰੂਲਿੰਗ ਰਾਮ ਰਾਜਯ, ਗੁਜਰਾਤ ਪੋਇਟ ਔਨ ਮੋਦੀ ਐਂਡ ਫਲੋਟਿੰਗ ਡੈਡ ਬਾਡੀਜ਼। ਉਹਨੇ ਈਵਨ ਜਿਹੜੀਆਂ ਗੰਗਾ ਦੇ ਵਿੱਚ ਮੁਰਦੇ ਫਲੋਟ ਕਰ ਰਹੇ ਨੇ ਉਸ ਨੇ ਉਹਨੂੰ ਸ਼ਵ ਵਾਹਿਨੀ ਗੰਗਾ ਕਿਹਾ। ਔਰ ਨਾਲ ਦੀ ਨਾਲ ਉਹਨੇ ਨੇਕਡ ਕਿੰਗ ਰੂਲਿੰਗ ਰਾਮ ਰਾਜ। ਹੁਣ ਇਸ ਗੱਲ ਦਾ ਧਿਆਨ ਰਹੇ ਰਾਮ ਰਾਜ ਦਾ ਕਾਨਸੈਪਟ ਹੀ ਗਾਂਧੀ ਨੇ ਵੇਚਿਆ ਸੀ ਕਦੇ ਗੁਜਰਾਤੀ ਨੇ, ਔਰ ਉਹੀ ਰਾਮ ਰਾਜ ਲਾਗੂ ਕਰਨ ਦੇ ਲਈ ਫਿਰ ਹਿੰਦੂ ਤਵੀਆਂ ਦੇ ਰੂਪ 'ਚ ਮੋਦੀ ਆ ਗਿਆ। ਹੁਣ ਇਹ ਰਾਮ ਰਾਜ ਕੀ ਹੈ? ਔਰ ਇੱਕ ਪੋਮ ਦੇ ਵਿੱਚ ਜਾਂ ਕਵਿਤਾ ਜਾਂ ਨਜ਼ਮ ਦੇ ਵਿੱਚ ਖੂਬਸੂਰਤੀ ਹੁੰਦੀ ਹੈ ਕਿ ਤੁਸੀਂ ਇੱਕ ਸ਼ੇਅਰ ਦੇ ਉਹਨੇ 14 ਲਾਈਨਾਂ 'ਚ ਜੋ ਕੁਛ ਕਿਹਾ ਐਸਾ ਕੀ ਹੈ ਜਿਹਨੇ ਰੈਟਲ ਕਰ ਦਿੱਤਾ ਸਾਰਿਆਂ ਨੂੰ। ਕਿਉਂਕਿ ਇਹ ਉਸ ਕਹਾਣੀ ਨਾਲ ਜਿਸ ਦਾ ਅਸੀਂ ਜ਼ਿਕਰ ਕੀਤਾ ਐਂਪਰਰਸ ਨਿਊ ਕਲੋਥਸ, ਔਰ ਇਹ 19th ਸੈਂਚੁਰੀ ਡੈਨਮਾਰਕ ਦੇ ਵਿੱਚ ਜਿਹੜੀ ਹੈ ਪਬਲਿਸ਼ ਹੁੰਦੀ ਹੈ ਉਸ ਵੱਲ ਇਸ਼ਾਰਾ ਕਰਦੀ ਹੈ। ਔਰ ਉਹ ਗੰਗਾ ਜਿਹੜੀ ਭਾਰਤ ਦੇ ਕਲਚਰ ਹਾਂਜੀ ਹਮ ਉਸ ਦੇਸ਼ ਕੇ ਵਾਸੀ हैं ਜਿਸ ਦੇਸ਼ में ਗੰਗਾ ਬਹਿਤੀ ਹੈ ਉਹ ਸੌਦਾ ਵੇਚਿਆ ਜਾਂਦਾ ਰਿਹਾ। ਉਹਨੂੰ ਜਦੋਂ ਉਹ ਸ਼ਵ ਵਾਹਿਨੀ ਕਹਿੰਦੀ ਹੈ ਕਿ ਅੱਜ ਗੰਗਾ ਜਿਸ ਦੇ ਵਿੱਚ ਹਜ਼ਾਰਾਂ ਬਾਡੀਜ਼ ਫਲੋਟ ਕਰ ਰਹੀਆਂ ਨੇ, ਵਾਹਨ ਹੁੰਦਾ ਓਪਨ, ਜਦੋਂ ਤੁਸੀਂ ਸ਼ਵ ਵਾਹਨ ਕਹਿੰਦੇ ਹੋ ਕਿ ਜਿਹਦੇ 'ਚ ਓਪਨ ਦੇ ਵਿੱਚ ਜਿਸ ਵਹੀਕਲ ਦੇ ਵਿੱਚ ਗੱਡੀ ਦੇ ਵਿੱਚ ਜਿਹੜੇ ਨੇ ਉਹ ਮੁਰਦੇ ਲਿਜਾਏ ਜਾ ਰਹੇ ਹੁੰਦੇ ਨੇ। ਉਹਨੇ ਕਿਹਾ ਵੀ ਅੱਜ ਇਹ ਗੰਗਾ ਭਾਰਤ ਦਾ ਕਲਚਰ ਨਹੀਂ ਹੈ, ਅੱਜ ਇਹ ਸ਼ਵ ਵਾਹਿਨੀ ਹੈ। ਤੇ ਹੁਣ ਅਸੀਂ ਇਹ ਸਾਰੀ ਬੈਕਗਰਾਊਂਡ ਕਰਨ ਤੋਂ ਬਾਅਦ ਇਸ ਦਾ ਐਂਪਰਰਸ ਨਿਊ ਕਲੋਥਸ ਦੀ ਗੱਲ ਕਰਾਂਗੇ ਕਿ ਕਿਸੇ ਦੇਸ਼ ਦਾ ਰਾਜਾ, ਔਰ ਇਹ ਜਿਵੇਂ ਮੈਂ ਕਿਹਾ ਵੀ ਥੋੜ੍ਹੀ ਬਹੁਤ ਵੇਰੀਏਸ਼ਨ ਹਰ ਥਾਂ 'ਤੇ ਹੈ, ਜਿਹੜਾ ਸਿਰੇ ਦਾ ਸ਼ੌਕੀਨ, ਕੱਪੜੇ ਅੱਡ ਅੱਡ ਤਰ੍ਹਾਂ ਦੇ ਪਹਿਨਣ ਦਾ ਵੀ, ਪਰ ਸਭ ਤੋਂ ਨਿਕੰਮਾ ਹਾਕਮ, ਪਰ ਆਪਣੇ ਜ਼ੁਲਮ ਦੇ ਨਾਲ ਲੋਕਾਂ ਦੇ ਵਿੱਚ ਇੱਕ ਇਸ ਕਿਸਮ ਦਾ ਡਰ ਬਿਲਕੁਲ ਜਿਹੜਾ ਪੈਦਾ ਕੀਤਾ ਹੋਇਆ ਕਿ ਕੋਈ ਕੁਸਕਦਾ ਨਹੀਂ ਹੈ, ਜਿਸ ਕਿਸਮ ਦਾ ਵੀ ਹੁਕਮ ਉਹ ਦਿੰਦਾ ਹੈ ਉਹ ਮੰਨਿਆ ਜਾਂਦਾ ਹੈ। ਔਰ ਉਸ ਦਾ ਹੰਕਾਰ ਜਿਹੜਾ ਦਿਨ ਬ ਦਿਨ ਵੱਧਦਾ ਜਾਂਦਾ ਹੈ, ਉਹ ਸੱਚਮੁੱਚ ਹੀ ਇਹ ਆਪਣੇ ਆਪ ਨੂੰ ਨੈਕਸਟ ਟੂ ਗੋਡ ਹੀ ਨਹੀਂ, ਗੋਡ ਹਿਮਸੈਲਫ ਸਮਝਣ ਲੱਗ ਜਾਂਦਾ ਹੈ। ਔਰ ਉਸ ਪੀਰੀਅਡ ਦੇ ਵਿੱਚ ਫਿਰ 2 ਸਵਿੰਡਲਰ ਠੱਗ ਕਿਸਮ ਦੇ ਲੋਕ ਨੇੜੇ ਦੀ ਰਿਆਸਤ 'ਚੋਂ, ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਬਾਦਸ਼ਾਹ ਬੜਾ ਸ਼ੌਕੀਨ ਹੈ ਨਵੇਂ ਕੱਪੜਿਆਂ ਦਾ, ਇਹਨੂੰ ਹੁਣ ਜ਼ਰਾ ਥੋੜ੍ਹਾ ਜਿਹਾ ਆਪਣਾ ਠੱਗੀ ਦਾ ਵੀ ਜ਼ਰਾ ਆਪਣਾ ਜਲਾਲ ਦਿਖਾਈਏ। ਉਹ ਬਾਦਸ਼ਾਹ ਦੇ ਕੋਲ ਪਹੁੰਚ ਜਾਂਦੇ ਨੇ, ਉਸ ਨੂੰ ਉਹ ਕਹਿੰਦੇ ਨੇ ਜੀ ਅਸੀਂ ਫਲਾਂ ਦੇਸ਼ ਤੋਂ ਆਏ ਹਾਂ, ਤੁਹਾਡੇ ਕੱਪੜੇ ਬਹੁਤ ਵਧੀਆ ਹੁੰਦੇ ਨੇ, ਪਰ ਜੇ ਤੁਸੀਂ ਸਾਨੂੰ ਖੱਡੀਆਂ ਦਾ ਪ੍ਰਬੰਧ ਕਰ ਦਿਓ, ਚੰਗੀਆਂ ਲੂਮਸ ਦਾ, ਅਸੀਂ ਤੁਹਾਡੇ ਰਾਜ ਦੇ ਵਿੱਚ ਤੁਹਾਨੂੰ ਉਹ ਕੱਪੜੇ ਪਹਿਨਾਵਾਂਗੇ ਜਿਹੜੇ ਅੱਜ ਤੱਕ ਦੁਨੀਆ 'ਚ ਕਿਸੇ ਨੇ ਨਹੀਂ ਪਾਏ। ਔਰ ਦੁਨੀਆ ਦਾ ਸਭ ਤੋਂ ਖੂਬਸੂਰਤ ਲਿਬਾਸ ਜਿਹੜਾ ਹੈ ਉਹ ਤੁਸੀਂ ਪਹਿਨੋਗੇ। ਉਹਨੂੰ ਜਿਹੜੇ ਹੁਣ ਕਰੇਜ਼ੀ ਹੁੰਦੇ ਨੇ ਉਹ ਇਸ ਕਿਸਮ ਦੇ ਹੀ ਹੁੰਦੇ ਨੇ, ਮੋਦੀ ਵਰਗੇ ਜੋ ਮਰਜ਼ੀ ਹੋਏ, ਉਹਨਾਂ ਨੇ ਕਿਹਾ ਜੀ ਠੀਕ ਹੈ, ਲੱਖਾਂ ਰੁਪਈਏ ਦੇ ਦਿੱਤੇ ਗਏ, ਲੂਮਸ ਲੱਗ ਗਈਆਂ। ਔਰ ਦੂਸਰਾ, ਪਰ ਜਦੋਂ ਐਨ ਉਹਨਾਂ ਨੇ ਬਾਦਸ਼ਾਹ ਦਾ ਦਿਲ ਹੈ, ਉਹਨਾਂ ਨੇ ਕਿਹਾ ਪਰ ਇੱਕ ਅਸੀਂ ਤੁਹਾਨੂੰ ਗੱਲ ਦੱਸ ਦਿੰਦੇ ਕਿ ਜਿਹੜੇ ਸਾਡੇ ਕੱਪੜੇ ਬੁਣ ਰਹੇ ਆ ਅਸੀਂ ਬਣਾਵਾਂਗੇ, ਤੇ ਜਦੋਂ ਤੁਸੀਂ ਪਾਓਗੇ ਉਹਨੂੰ ਉਹੀ ਐਪਰੀਸ਼ੀਏਟ ਕਰ ਸਕਦਾ ਹੈ, ਉਹੀ ਉਹਨੂੰ ਦੇਖ ਸਕਦਾ ਹੈ ਜਿਹੜਾ ਸਟੂਪਿਡ ਨਹੀਂ ਹੈ, ਜਿਹੜਾ ਮੂਰਖ ਨਹੀਂ ਹੈ। ਕੋਈ ਵੀ ਮੂਰਖ ਜਿਹੜਾ ਹੈ ਉਹ ਉਹਨਾਂ ਨੂੰ ਜਿਹੜਾ ਹੈ ਉਹ ਨਹੀਂ ਦੇਖ ਸਕਦਾ, ਸਿਰਫ ਸਿਆਣਾ ਬੰਦਾ ਹੀ ਜਿਹੜਾ ਉਸ ਕੱਪੜੇ ਨੂੰ ਦੇਖ ਸਕਦਾ। ਹੁਣ ਉਹ ਨਖੱਡੀਆਂ ਲੱਗੀਆਂ ਨੇ, ਠੱਗ ਜਿਹੜੇ ਨੇ ਉਹ ਮੌਜਾਂ ਮਾਣ ਰਹੇ ਨੇ। ਉਹ ਜਦੋਂ ਬਾਦਸ਼ਾਹ ਆਂਦਾ ਹੈ ਤੇ ਉਹ ਹੈ ਤਾਂ ਕੁਝ ਵੀ ਨਹੀਂ ਹੈ, ਲੂਮਸ ਖਾਲੀ ਨੇ, ਪਰ ਹੁਣ ਬਾਦਸ਼ਾਹ ਦੇ ਦਿਲ 'ਚ ਉਹਨਾਂ ਨੇ ਗੱਲ ਬਿਠਾ ਦਿੱਤੀ ਹੋਈ ਹੈ ਕਿ ਮੂਰਖ ਨੂੰ ਨਜ਼ਰ ਨਹੀਂ ਆਣਾ ਕਿ ਕੀ ਹੋ ਰਿਹਾ। ਔਰ ਉਹਨਾਂ ਨੇ ਕਈ ਹਫ਼ਤੇ ਕਈ ਮਹੀਨੇ ਲਾ ਕੇ ਉਹ ਖਾਲੀ ਬੈਠੇ ਨੇ। ਫਿਰ ਉਹਨਾਂ ਨੇ ਬਾਦਸ਼ਾਹ ਨੂੰ ਕਿਹਾ ਜੀ ਹੁਣ ਜਦੋਂ ਬਾਦਸ਼ਾਹ ਆਇਆ ਫਿਰ ਦੇਖਣ, ਹੁਣ ਉਹਦੇ ਵਜ਼ੀਰ ਵੀ ਨੇ, ਦੂਜੇ ਵੀ ਦੇਖ ਰਹੇ ਨੇ ਵੀ ਉੱਥੇ ਹੀ ਖੜੀਆਂ ਕੋਈ ਹੈ ਨਹੀਂ। ਹੁਣ ਉਹਨੂੰ ਬਾਦਸ਼ਾਹ ਦੇ ਨੇੜੇ, ਜਿਵੇਂ ਹੁਣ ਉਹ ਟੇਲਰ ਹੁੰਦੇ ਨੇ, ਮੋਢਿਆਂ ਤੋਂ ਫਿੱਟ ਕਰਤਾ, ਇੱਥੋਂ ਕਰਤਾ, ਦੂਜਾ ਕਰਕੇ ਉਹਨਾਂ ਨੂੰ ਜਿਹੜਾ ਉਹਦੇ ਆਪਣੇ ਕੱਪੜੇ ਤਾਂ ਲਵਾ ਲਏ, ਉਹ ਨਵੇਂ ਫਿੱਟ ਕਰਨੇ ਨੇ। ਹੁਣ ਉਹ ਬਾਦਸ਼ਾਹ ਨੰਗਾ, ਅਲਫ ਨੰਗਾ, ਤੇ ਉਹ ਕਰਕੇ ਉਹ ਕਹਿੰਦੇ ਨੇ ਕਿ ਬਾਦਸ਼ਾਹ ਸਲਾਮਤ, ਤੁਹਾਡਾ ਲਿਬਾਸ ਦੁਨੀਆ ਦੇ ਇਸ ਨਕਸ਼ੇ ਦੇ ਉੱਤੇ ਕੋਈ ਨਹੀਂ ਕਲੇਮ ਕਰ ਸਕਦਾ ਕਿ ਵੀ ਇਸ ਤੋਂ ਸੋਹਣਾ ਲਿਬਾਸ ਕਿਸੇ ਨੇ ਪਾਇਆ ਹੋਇਆ। ਹੁਣ ਸਾਰਾ ਵਜ਼ੀਰਾਂ ਦੀ ਟੋਲੀ ਵੀ ਉਹਦੇ ਨਾਲ ਹੈ, ਦੂਸਰਾ,
ਔਰ ਇੱਕ ਉਸ ਬਾਦਸ਼ਾਹ ਦਾ ਖੂਬਸੂਰਤ ਲਿਬਾਸ ਦਿਖਾਉਣ ਦੇ ਲਈ ਜਿਹੜਾ ਹੈ ਉਹ ਉਹਦਾ ਖੁੱਲ੍ਹਾ ਉਸ ਨਗਰੀ ਦੇ ਵਿੱਚ ਮਾਰਚ ਸ਼ੁਰੂ ਹੋ ਜਾਂਦਾ ਹੈ। ਉਹ ਨੰਗ ਤੜੰਗਾ ਜਾ ਰਿਹਾ ਔਰ ਲੋਕ ਜਿਹੜੇ ਨੇ ਤਾੜੀਆਂ ਮਾਰ ਰਹੇ ਨੇ, ਚੀਖਾਂ ਮਾਰ ਰਹੇ ਨੇ, ਤਾਰੀਫ ਕਰ ਰਹੇ ਨੇ ਬਾਦਸ਼ਾਹ ਦੀ ਔਰ ਦੂਸਰੇ। ਔਰ ਜਿਵੇਂ ਫਿਰ ਕਹਾਣੀ ਦਾ ਇੱਕ ਮੋੜ ਆਉਂਦਾ ਹੈ ਕਿ ਵੀ ਉਹ ਲੰਘ ਰਿਹਾ ਤੇ ਇੱਕ ਛੋਟਾ ਜਿਹਾ ਬੱਚਾ ਉਹ ਦੇਖਦਾ ਆਪਣੇ ਮਾਪਿਆਂ ਨੂੰ, ਕਹਿੰਦਾ ਇਹ ਬਾਦਸ਼ਾਹ ਨੰਗਾ ਕਿਉਂ ਤੁਰ ਰਿਹਾ। ਹੁਣ ਇਹੀ ਉਹ ਹੈ ਜਿਹਨੂੰ ਪਤਾ ਨਹੀਂ ਹੈ ਕਿ ਡਰ ਕੀ ਚੀਜ਼ ਹੁੰਦੀ ਹੈ। ਇਹ ਤਾਂ ਇੱਕ ਕਹਾਣੀ ਦਾ ਰੁਖ ਹੈ ਕਿ ਭਾਈ ਉਹਨੂੰ ਕਿਵੇਂ ਚੁੱਪ ਕਰਾਇਆ ਜਾਂ ਕੀ ਹੋਇਆ, ਜਾਂ ਬਾਦਸ਼ਾਹ ਜਿਹੜਾ ਉਹ ਫਿਰ ਵੀ ਬੇਸ਼ਰਮ ਹੋ ਕੇ ਨੇੜੇ ਹੁੰਦੀ ਲੰਘ ਗਿਆ। ਉਹਨੇ ਕਿਹਾ ਵੀ ਮੂਰਖ ਹੀ ਹੈ ਕਿਉਂਕਿ ਮੂਰਖ ਨੂੰ ਨਜ਼ਰ ਨਹੀਂ ਆਣਾ। ਹੁਣ ਇਹ ਕਹਾਣੀ ਜਿਹੜੀ ਹੈ ਇਹ ਇੱਕ ਬਿੰਬ ਹੈ, ਇੱਕ ਸਿੰਬਲ ਹੈ। ਇਹੀ ਨਹੀਂ ਕਿ ਬਾਦਸ਼ਾਹ ਨੀਰੋ ਦੀ ਗੱਲ ਤਾਂ ਛੋਟੀ ਰਹਿ ਜਾਂਦੀ ਹੈ ਬੰਸਰੀ ਵਜਾਉਣ ਦੀ, ਕਿ ਕਿਸ ਹੱਦ ਤੱਕ ਕੋਈ ਬਾਦਸ਼ਾਹ ਆਪਣੇ ਜਨੂੰਨ। ਔਰ ਜਦੋਂ ਮੈਂ ਇਹ ਕਹਾਣੀ ਨੂੰ ਕੋਟ ਵੀ ਕਰ ਰਿਹਾ ਜਾਂ ਮੈਂ ਇਸ ਗੁਜਰਾਤੀ ਪੋਇਟਸ ਪੈਰੂਲ ਖਾਕਰ ਦੀ ਜਿਹੜਾ ਬਾਰੇ ਪੜ੍ਹ ਰਿਹਾ ਸੀ ਤੇ ਮੈਨੂੰ ਖਿਆਲ ਆਇਆ ਕਿ ਵੀ ਜਦੋਂ ਇਹ ਤਾਂ ਚਲੋ ਡਰੈਸ ਦੀ ਗੱਲ ਹੈ, ਪ੍ਰੈਜ਼ੀਡੈਂਟ ਓਬਾਮਾ ਇੰਡੀਆ ਦੇ ਦੌਰੇ 'ਤੇ ਗਏ ਔਰ ਦਿੱਲੀ 'ਚ ਜਿਹੜੀ ਪਹਿਲੀ ਮਿਲਣੀ, ਹੁਣ ਉਹਨੇ ਤਾਂ ਸਧਾਰਨ ਆਪਣਾ ਉਹੀ ਜਿਹੜੇ ਜਿੰਨੀਆਂ 4 ਕਮੀਜ਼ਾਂ 4 ਪੈਂਟਾਂ ਅਮਰੀਕਾ ਦਾ ਪ੍ਰੈਜ਼ੀਡੈਂਟ ਸੁਪਰ ਪਾਵਰ ਦਾ ਲੈ ਕੇ ਗਿਆ, ਤੇ ਨਰਿੰਦਰ ਮੋਦੀ ਨੇ ਕਿੰਨੇ ਲੱਖ ਦੀ ਕਾਸਟ ਨਾਲ ਜਿਹੜਾ ਇੱਕ ਸੂਟ ਤਿਆਰ ਕਰਵਾਇਆ ਹੋਇਆ, ਉਹਦੇ ਤੇ NM ਨਰਿੰਦਰ ਮੋਦੀ ਸਾਰੇ ਲੈ ਕੇ ਉੱਤੇ ਤੋਂ ਲੈ ਕੇ ਥੱਲੇ ਤੱਕ ਲਿਖਿਆ ਔਰ ਉਹਦੇ 'ਚ ਮੀਡੀਆ 'ਚ ਵੀ ਆਇਆ ਜੀ ਫਲਾਂ ਟੇਲਰ ਨੇ ਇੰਨੇ ਲੱਖ NM ਨਰਿੰਦਰ ਮੋਦੀ। ਸੋ ਇੱਕ ਨੰਗਾ ਰਹਿਣ ਵਾਲਾ ਬਾਦਸ਼ਾਹ ਵੀ ਜਿਹੜਾ ਹੈ ਉਹ ਆਪਣਾ ਕਰੇਜ਼ ਦਿਖਾ ਰਿਹਾ ਕਿਸੇ ਚੀਜ਼ ਲਈ। ਔਰ ਇਸ ਪਾਸੇ ਇਹ ਸੀ ਹਾਲਾਂ ਉਸਦਾ ਇੰਨਾ ਕੁ ਰੌਲਾ ਪਿਆ, ਉਹਨੇ ਇੱਕੋ ਵਾਰੀ ਬਾਅਦ 'ਚ ਆਇਆ ਜੀ ਕਿ ਉਹਨੇ ਫਲਾਣੀ ਥਾਂ ਦੇ ਦਿੱਤਾ ਹੈ ਔਰ ਉਹਦੇ ਹੀ ਕਿਸੇ ਗੁਜਰਾਤੀ ਦੋਸਤ ਨੇ ਉਹਨੂੰ ਖਰੀਦ ਕੇ ਉਹਦੇ ਪੈਸੇ ਜਿਹੜੇ ਨੇ ਉਹ ਪ੍ਰਾਈਮ ਮਿਨਿਸਟਰ ਜਿਹੜਾ ਫੰਡ ਹੈ ਉਹ ਉਹਦੇ 'ਚ ਦਾਖਲ ਕਰ ਦਿੱਤੇ। ਹੁਣ ਜਿਹੜੀ ਇਸ ਨਾਲੋਂ ਵੀ ਅਹਿਮੀਅਤ ਵਾਲੀ ਗੱਲ ਹੈ, ਨਰਿੰਦਰ ਮੋਦੀ ਕੀ ਹੈ ਇਹ ਤਾਂ ਸਾਹਮਣੇ ਹੈ, ਲੇਕਿਨ ਜਿਹੜਾ ਦੂਸਰਾ ਐਸਪੈਕਟ ਸੀ ਕਿ ਉਸ ਨੰਗੇ ਰਾਜੇ ਦੀ ਪ੍ਰਜਾ ਜਨਤਾ ਲੋਕਾਈ ਉਹ ਕਿੰਨੇ ਖੌਫ 'ਚ ਸੀ ਕਿ ਅੱਖਾਂ ਖੋਲ ਕੇ ਦੇਖ ਰਹੇ ਨੇ ਕਿ ਕੀ ਵਾਪਰ ਰਿਹਾ ਹੈ ਤੇ ਉਹ ਕੁਛ ਕਹਿਣ ਦੀ ਹਿੰਮਤ ਨਹੀਂ ਕਰ ਸਕਦੇ। ਹੁਣ ਇਹੀ ਵਰਤਾਰਾ ਅੱਜ ਜੇ ਦੇਖਿਆ ਜਾਏ, ਇੱਕ ਤਾਂ ਗੋਦੀ ਮੀਡੀਆ ਔਰ ਦੂਸਰਾ ਉਹ ਤਾਂ ਜੋ ਕਰ ਹੀ ਰਿਹਾ ਸੀ, ਕਿਵੇਂ ਵੱਡੇ ਵੱਡੇ ਲੋਕ ਜਿਨ੍ਹਾਂ ਦੇ ਕੋਲ ਅਕਲ ਰੱਬ ਨੇ ਜੋ ਦੇਖ ਰਹੇ ਨੇ ਕਿ ਦੇਸ਼ ਡੁੱਬ ਰਿਹਾ ਹੈ, ਉਹ ਦੇਖ ਰਹੇ ਨੇ ਕਿ ਕਿਵੇਂ ਇੱਕ ਤੋਂ ਬਾਅਦ ਇੱਕ ਸਿਸਟਮ ਤਬਾਹ ਕੀਤਾ ਜਾ ਰਿਹਾ ਹੈ, ਇੱਕ ਤੋਂ ਬਾਅਦ ਇੱਕ ਮਨ ਮਰਜ਼ੀ ਦੇ ਹੁਕਮ। ਉਹ GST ਦਾ ਹੋਏ, ਸਾਰੀਆਂ ਸਟੇਟਾਂ ਜਿਹੜੀਆਂ ਨੇ ਇਵੈਂਚੁਅਲੀ 29 ਦੀਆਂ 29 ਸਟੇਟਾਂ ਫਾਲ ਇਨ ਲਾਈਨ ਕੀਤੀਆਂ, ਉਹ ਨੋਟਬੰਦੀ ਦੀ ਲਾਈਨ ਹੋਏ, ਉਹ CAA ਵਰਗੇ ਕਾਨੂੰਨ ਹੋਣ, ਉਹ ਆਰਟੀਕਲ 370 ਔਰ 35A ਖਤਮ ਕਰਨਾ ਹੋਏ, ਕਿਵੇਂ ਬਰੂਟ ਮੈਜੋਰਿਟੀ ਦੇ ਨਾਲ, ਕਿਵੇਂ ਖੇਤੀਬਾੜੀ ਕਾਨੂੰਨ 3 ਜਿਹੜੇ ਆਰਡੀਨੈਂਸ ਬਣਾ ਕੇ ਲਿਆਂਦੇ ਫਿਰ ਲਾਗੂ ਕੀਤੇ, ਔਰ ਕਿਵੇਂ ਇਹਦੇ ਬਾਵਜੂਦ ਲੱਖਾਂ ਕਿਸਾਨ ਉਹਨਾਂ ਨੂੰ 26 ਮਈ ਨੂੰ ਜਿਹੜਾ ਉਹ 6 ਮਹੀਨੇ ਹੋ ਜਾਣੇ ਨੇ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ, ਦੇਸ਼ ਸਾਰਾ ਚੁੱਪ ਹੈ, ਉਸ ਨੂੰ ਜਰ ਰਿਹਾ। ਔਰ ਹੁਣ ਵੀ ਜਦੋਂ ਕਿ ਇਸ ਸੈਕੰਡ ਵੇਵ ਦੀ ਜਿਹੜੀ ਸ਼ੁਰੂਆਤ ਹੈ ਅਪ੍ਰੈਲ ਦੇ ਪਹਿਲੇ ਹਫਤੇ ਤੋਂ ਲੈ ਕੇ, ਕੱਲੀ ਇਸ ਵੇਵ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 2-2.5 ਲੱਖ ਲੋਕ ਮਰ ਚੁੱਕੇ ਨੇ। ਪਹਿਲੀ ਵੇਵ 'ਚ ਵੀ ਮਰੇ ਉਦੋਂ ਵੀ, ਤੇ ਦੇਸ਼ ਸਾਰਾ ਕੀ ਕਰ ਰਿਹਾ? ਜੇ ਇਸ ਨੰਗੇ ਬਾਦਸ਼ਾਹ ਨੇ ਕਿਹਾ ਵੀ ਟੱਲੀਆਂ ਖੜਕਾਓ, ਦੀਵੇ ਜਗਾਓ, ਦੀਵੇ ਵੀ ਜਗਾ ਰਹੇ ਨੇ, ਅਗਰ ਦੀਵਾ ਨਹੀਂ ਹੈ ਟਾਰਚ ਜਗਾ ਦਿਓ, ਮੋਮਬੱਤੀ ਜਗਾ ਦਿਓ, शंख बजाओ, ਹੁਣ ਉਹ शंख भी बज रहे हैं। दूसरा भी कोरोना को भगा दिया, भगा देंगे, गो कोरोना गो, भी जिमें ये सारा और लोग ओबे कर रहे हैं और कोई भी ये डेयर नहीं करता। तुसी देखो फिल्मी हस्तियां किवें चुप, जुल्म घट गिणतियां दे उत्ते सिखां दे हवाले नाल 26 जनवरी दे हवाले नाल किस किस्म दा माहौल सिरजिया जांदा है। सिर्फ कुछ जागदियां जमीरां वाले ਉਹਨਾਂ ਦੇ ਉੱਤੇ ਕਿਸੇ ਤੇ NSA ਲਾ ਦਿੱਤਾ ਹੈ, ਕਿਸੇ ਨੂੰ ਕਿਸੇ ਹੋਰ ਦੇ ਥੱਲੇ ਜਿਹੜਾ ਉਹ ਫੁੰਡ ਦਿੱਤਾ ਹੈ। ਔਰ ਇਸ ਸਾਰੇ ਦੇ ਚੱਲਦੇ ਆ, ਔਰ ਜਦੋਂ ਇਸ ਕਿਸਮ ਦਾ ਨਿਜ਼ਾਮ ਬਣ ਜਾਂਦਾ ਹੈ ਫਿਰ ਕਈ ਵਾਰ ਇੱਕ ਬੱਚੇ ਦਾ ਰੋਣਾ ਕਾਫੀ ਹੁੰਦਾ ਹੈ। ਬਿਲਕੁਲ ਉਹਨੂੰ ਬੱਚੇ ਨੂੰ ਚੁੱਪ ਕਰਾਇਆ ਕਿ ਨਹੀਂ ਕਰਾਇਆ ਤਾਂ ਵੱਖਰੀ ਗੱਲ ਹੈ, ਪਰ ਇਹ ਹੁੰਦਾ ਹੈ ਕਿ ਇੱਕ ਰੋਣਾ ਵੀ ਜਿਹੜਾ ਹੈ ਕਿ ਇਹ ਦੇਖ ਕੇ ਕਿ ਵੀ ਕੀ ਹੋ ਰਿਹਾ ਹੈ, ਕਈ ਵਾਰ ਉਸ ਸਿਸਟਮ ਨੂੰ ਚੈਲੰਜ ਹੁੰਦਾ ਹੈ। ਔਰ ਇਹ ਬੀਬੀ ਜਿਨ੍ਹਾਂ ਨੇ ਪੈਰੂਲ ਖਾਕਰ, ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਇਸ ਦਾ, ਕਿਉਂਕਿ
ਇਹ ਸਟੋਰੀ ਜਿਹੜੀ ਹੈ ਪ੍ਰਿੰਟ ਨੇ ਦਿੱਤੀ ਹੈ। ਅੱਛਾ। ਨੇਕਡ ਕਿੰਗ ਰੂਲਿੰਗ ਰਾਮ ਰਾਜਯ, ਗੁਜਰਾਤ ਪੋਰਟ ਔਨ ਮੋਦੀ ਐਂਡ ਫਲੋਟਿੰਗ ਡੈਡ ਬੋਡੀਜ਼ ਇਹਦਾ ਟਾਈਟਲ ਹੈ। ਔਰ ਇਹ ਜਿਹੜੀ ਨਜ਼ਮ ਹੈ ਹੁਣ ਤੱਕ 6 ਹੋਰ ਜ਼ਬਾਨਾਂ ਦੇ ਵਿੱਚ ਵੀ ਟਰਾਂਸਲੇਟ ਹੋ ਚੁੱਕੀ ਹੈ। ਔਰ ਜਿਵੇਂ ਅਸੀਂ ਕਿਹਾ ਕਿ ਵੀ ਅਬਿਊਸਿਵ ਆਰਮੀ ਵੀ ਔਰ ਪੂਰੀ, ਔਰ ਇਹਨੂੰ ਸਟੋਰੀ ਹੈ ਕਿ ਵੀ ਇਹਨੇ ਬੀਬੀ ਪੈਰੂਲ ਖਾਕਰ ਨੇ ਇਹ ਜਿਹੜੀ ਸਟੋਰੀ ਅੱਜ ਦੇ ਹਾਲਾਤ 14 ਲਾਈਨ ਪੋਇਮ ਟਾਈਟਲ ਸ਼ਬ ਵਾਹਿਨੀ ਗੰਗਾ, ਜਿਸ ਗੰਗਾ ਦੇ ਵਿੱਚ ਸ਼ਵ ਡੈਡ ਬੋਡੀ ਨੂੰ ਰੁੜ ਰਹੇ ਨੇ, which she posted on her social media account on May 11th, is a short but powerful satire in Gujarati that describes Prime Minister Modi as a naked king ruling a Ram Rajya, kingdom of gods, where the sacred Ganga serves as hearse for corpses. Hearse ਹੁੰਦਾ ਖੁੱਲੀ ਤਾਬੂਤ ਗੱਡੀ ਜਿਸ ਦੇ ਵਿੱਚ ਤਾਬੂਤ ਰੱਖਿਆ ਹੁੰਦਾ ਹੈ। ਔਰ ਇਹ ਹੋਰ ਵੀ ਲੈਂਗੁਏਜਿਸ ਦੇ ਵਿੱਚ ਟਰਾਂਸਲੇਟ ਹੋਈ ਹੈ। ਔਰ ਹੁਣ ਗੁਜਰਾਤ ਦੇ ਹਵਾਲੇ ਨਾਲ ਇਹ ਸਟੋਰੀ 'ਚ ਹੈ ਕਿ ਇਹ ਇਸ ਵੇਲੇ ਕੋਵਿਡ-19 ਦਾ ਹੌਟ ਸਪੌਟ ਹੈ। ਇਹ ਪਹਿਲੀ ਸਟੇਟ ਸੀ ਕੰਟਰੀ 'ਚ ਜਿਹਨੇ ਬੀਜੇਪੀ ਨੂੰ ਪਾਵਰ ਦਿੱਤੀ ਸੀ, ਔਰ ਇਹ ਮੋਦੀ ਦਾ ਹੋਮ ਸਟੇਟ ਵੀ ਹੈ। ਔਰ ਇਹ ਇਸ ਵੇਲੇ ਮੋਦੀ ਦਾ ਜਲੂਸ ਦੁਨੀਆ ਭਰ 'ਚ ਨਿਕਲਿਆ ਕਿ ਕਿਵੇਂ ਪੂਰ ਹੈਂਡਲਿੰਗ ਕੀਤੀ ਹੈ ਕੋਵਿਡ-19 ਸਿਚੁਏਸ਼ਨ ਦੀ। ਔਰ ਡਿਸਕ੍ਰਾਈਬਿੰਗ ਏ regime where the king's aloofness to the citizens of his country has been exposed and there is helplessness, poverty and mismanagement all around, the poem hits out not only at the government but also at the mainstream media, the opposition political parties and others as they choose to remain silent. ਇਹ ਸਾਰਿਆਂ ਦੇ ਉੱਤੇ ਇਹ ਸੈਟੀਅਰ ਹੈ। ਔਰ ਇਹ ਇਸ ਦੇ ਵਿੱਚ ਜਿਹੜਾ ਉਹਨਾਂ ਨੇ ਇਹ ਕਹਾਣੀ ਦਿੱਤੀ ਹੈ ਕਿ ਕਿਵੇਂ ਗੰਗਾ ਦੇ ਵਿੱਚ ਹਜ਼ਾਰਾਂ ਲਾਸ਼ਾਂ ਜਿਹੜੀਆਂ ਨੇ ਉਹ ਫਲੋਟ ਕਰ ਰਹੀਆਂ। ਪਰ ਮੈਂ ਇਸ ਦੇ ਨਾਲ ਹੀ ਜਿਹੜੀ ਦੂਸਰੀ ਸਟੋਰੀ BBC ਨੇ ਜਿਹਦਾ ਹੈਡਲਾਈਨ ਹੀ, ਕਿਉਂਕਿ ਸ਼ਵ ਵਾਹਿਨੀ ਗੰਗਾ ਦੇ ਥੱਲੇ ਇਸ ਬੀਬੀ ਨੇ ਆਪਣੀ ਸ਼ਾਇਰੀ ਲਿਖੀ 14 ਲਾਈਨਾਂ ਦੀ। ਔਰ BBC ਦੀ ਇਹ ਵੀ ਇੱਕ ਹਿੰਦੂ ਬੀਬੀ ਹੈ ਗੀਤਾ ਪਾਂਡੇ, ਜਿਹਨੇ ਹਿੰਦੀ ਜਿਹੜੀ ਸਟੋਰੀ ਕੀਤੀ ਹੈ BBC ਲਈ ਇੰਗਲਿਸ਼ ਦੇ ਵਿੱਚ ਕੀਤੀ ਹੈ। ਇੰਡੀਆਜ਼ ਹੋਲੀਐਸਟ ਰਿਵਰ ਗੈਂਜਿਸ ਇਜ਼ ਸਵੋਲਨ ਵਿਦ ਕੋਵਿਡ ਵਿਕਟਮਸ। ਔਰ ਇਸ ਸਟੋਰੀ ਦੇ ਵਿੱਚ ਜਿਹੜੀਆਂ ਕੁਝ ਪਿਕਚਰਸ ਆਉਣਗੀਆਂ ਦਰਸ਼ਕਾਂ ਨੂੰ ਦੀ ਅਸੀਂ ਡਿਸਕ੍ਰਿਪਸ਼ਨ ਦੇ ਉੱਤੇ ਛੱਡਦੇ ਹਾਂ, ਕਿਉਂਕਿ ਇਹ BBC ਦੀਆਂ ਹੀ ਪਿਕਚਰਸ ਅਸੀਂ ਯੂਜ਼ ਕਰ ਰਹੇ ਹਾਂ। ਔਰ ਮੈਂ ਵਕਤ ਦੇਖ ਰਿਹਾ ਡਿਟੇਲ ਤਾਂ ਮੈਂ ਨਹੀਂ ਜਾਵਾਂਗਾ, ਪਰ ਜਿਵੇਂ ਉਹਨੇ India's holiest river, the Ganges, has been swollen with bodies in recent days. और उदे मैं opening paragraph ज़रूर पढ़ना चाहूँगा। अच्छा। Hundreds of corpses have been found floating in the river or buried in the sand of its banks. हज़ारां मुर्दे जहाँ तैर रहे ने जहाँ उसकी रेत विच दबे हुए। Those who live close to where they have washed up in the northern state of Uttar Pradesh fear they are COVID-19 victims ਕਿ ਉਹਨਾਂ ਦੀਆਂ ਹੀ ਲਾਸ਼ਾਂ ਨੇ। India has been overwhelmed by a devastating second wave of pandemic in recent weeks. It has recorded more than 25 million cases, 2.5 ਕਰੋੜ ਤੋਂ ਜ਼ਿਆਦਾ ਕੇਸ ਰਿਕਾਰਡ ਹੋਏ ਨੇ, and 275,000 deaths, but experts say the real death toll is several times higher. ਅਜੇ ਤਾਂ 2,75,000 ਮੌਤਾਂ ਇਹਨਾਂ ਨੇ ਮੰਨੀਆਂ ਨੇ, several times, ਇਹ ਨਹੀਂ ਕਿ double, triple, several times. The bodies on the river banks taken together with the funeral pyres burning round the clock and cremation grounds running out of space tell the story of a death toll unseen and unacknowledged in official data. कि 24 ਘੰਟੇ ਬਲ ਰਹੇ ਸਿਵੇ ਔਰ ਕ੍ਰੀਮੇਸ਼ਨ ਗਰਾਊਂਡਸ ਦੇ ਵਿੱਚ ਥਾਂ ਦੀ ਪਈ ਹੋਈ ਕਮੀ ਇਹ ਦੱਸ ਰਹੀ ਹੈ ਕਿ ਡੈਥ ਟੋਲ ਅੱਜ ਤੱਕ ਨਾ ਕਿਸੇ ਨੇ ਦੇਖਿਆ ਨਾ ਸੁਣਿਆ, ਲੇਕਿਨ ਸਰਕਾਰ ਕੁਛ ਵੀ ਮੰਨਣ ਨੂੰ ਤਿਆਰ ਨਹੀਂ। ਫਿਰ ਉਹਨਾਂ ਨੇ ਇੱਕ ਹੈਡਲਾਈਨ ਦਿੱਤੀ ਹੈ ਰਿਵਰ ਬੈਡਸ ਡਾਟਡ ਵਿਦ ਗ੍ਰੇਵਸ, ਔਰ ਥੱਲੇ ਪੂਰਾ ਉੱਤਰ ਪ੍ਰਦੇਸ਼ ਬਲੀਆ ਤੋਂ ਲੈ ਕੇ ਕਿੱਥੇ ਤੱਕ। The horror of Uttar Pradesh first came to light on 10th May when 71 corpses washed up on the river bank in Bihar's Chausa village near the state border। ਔਰ ਉੱਥੋਂ ਚੱਲ ਕੇ ਫਿਰ ਅੱਗੇ ਪੂਰੇ ਉਹਨਾਂ ਨੇ ਜਿਨ੍ਹਾਂ ਨੂੰ ਇੰਟਰਵਿਊ ਕੀਤਾ ਉਹਨਾਂ ਦਾ ਕਿ ਭਾਈ ਕਿਵੇਂ ਫਿਰ ਬਿਹਾਰ ਦੇ ਵਿੱਚ ਕਿੱਥੇ ਗਿਆ ਚੌਸਾ ਗੈਮਰ 'ਚ, ਔਰ ਥੱਲੇ ਫਿਰ ਪਿਕਚਰਸ ਨੇ ਜਿਹਦੇ 'ਚ ਡੈੱਡ ਬਾਡੀਜ਼ ਪਸਰੀਆਂ ਹੋਈਆਂ ਪੂਰੀਆਂ।
ਔਰ ਇਹ ਜਿਹੜਾ ਇਹ ਮੈਸਿਵ ਡਿਸਕ੍ਰਿਪੈਂਸੀ ਇਨ ਦਾ ਡੈਥ ਟੋਲ ਕਿ ਇਹ ਉਹਨਾਂ ਨੇ ਕਿਹਾ ਕਿ ਟ੍ਰੈਡੀਸ਼ਨਲੀ ਹਿੰਦੂਜ਼ ਕ੍ਰੀਮੇਟ ਦੇਅਰ ਡੈਡ but many communities follow what is known as jal parvesh, the practice of floating in the river the bodies of children, unwed girls or those who die from infectious diseases or snake bites. ਇਹਨਾਂ ਨੂੰ ਸਾੜਦੇ ਨਹੀਂ ਨੇ ਜਿਹੜੀਆਂ ਕੁਆਰੀਆਂ ਕੁੜੀਆਂ ਮਰੀਆਂ ਹੋਣ ਜਾਂ ਬੱਚਿਆਂ ਦੀਆਂ ਬਾਡੀਜ਼ ਜਾਂ ਜਿਹੜੀਆਂ ਇਨਫੈਕਸ਼ੀਅਸ ਡਿਜ਼ੀਜ਼ ਨਾਲ ਜਾਂ ਸੱਪ ਦੇ ਕੱਟੇ ਨਾਲ। ਔਰ ਇਹ ਤਾਂ ਪਹਿਲਾਂ ਤੋਂ ਹੀ ਰਿਹਾ ਪਰ ਹੁਣ ਇਸ ਹੱਦ ਤੱਕ ਕਿਉਂਕਿ ਇਹ ਬਿਮਾਰੀ ਹੈ ਇਨਫੈਕਸ਼ਨ ਹੈ ਔਰ ਲੋਕ ਸਮਝਦੇ ਨੇ ਵੀ ਉਹਨਾਂ ਨੂੰ ਸਾੜਨਾ ਨਹੀਂ ਹੈ ਸੋ ਹਜ਼ਾਰਾਂ ਬਾਡੀਜ਼ ਜਿਹੜੀਆਂ ਨੇ ਉਹ ਗੰਗਾ ਦੇ ਵਿੱਚ ਸੁੱਟ ਰਹੇ ਨੇ ਬਾਕੀ ਦਰਿਆ ਵੀ ਜਿਹੜੇ ਨੇ। all electric crematoriums were running 24/7 in April. Even that was not enough, so the administration allowed the grounds outside to be used for cremations using wood. ਉਹਨਾਂ ਨੇ ਕਿਹਾ ਕਿ 24 ਘੰਟੇ 7 ਦਿਨ ਸਾਰੇ ਅਪ੍ਰੈਲ ਦੇ ਵਿੱਚ ਜਿਹੜੇ ਸ਼ਮਸ਼ਾਨ ਘਾਟ ਕ੍ਰੈਮੇਟੋਰੀਅਮ ਇਲੈਕਟ੍ਰਿਕ ਵੀ ਉਹ ਚੱਲ ਰਹੇ ਨੇ ਔਰ ਉਹਨਾਂ ਨੇ ਹੁਣ ਤਾਂ ਜਿਵੇਂ ਅਸੀਂ ਦੇਖਿਆ ਸੀ ਪਾਰਕਾਂ ਚੌਰਾਹਿਆਂ ਦੂਜਿਆਂ 'ਚ ਹੈ ਫਿਰ ਬਰੀਅਲਸ ਫਰੋਮ 7 AM to 11 PM। ਹੁਣ ਅਸੀਂ ਜਦੋਂ ਗੰਗਾ ਦੀਆਂ ਬਾਡੀਜ਼ ਦੀ ਗੱਲ ਕਰਦੇ ਹਾਂ ਬਹੁਤੇ ਹਿੰਦੂ ਨੇ ਜਿਹੜੇ ਸੁੱਟ ਰਹੇ ਨੇ ਹੁਣ ਮੁਸਲਮਾਨ ਉਹਨਾਂ ਨੇ ਤਾਂ ਦਫਨਾਣਾ। ਉਹਨਾਂ ਨੇ ਕਿਹਾ ਦਾ ਡਿਸਕਵਰੀ ਆਫ ਗ੍ਰੇਵਸ ਐਂਡ ਰੋਟਿੰਗ ਬਾਡੀਜ਼ ਐਂਡ ਦਾ ਫੀਅਰ ਦੈਟ ਦੇ ਕੁਡ ਬੀ ਇਨਫੈਕਟਡ ਵਿਦ ਕੋਰੋਨਾ ਵਾਇਰਸ has sent shockwaves through the villages along the river's banks. Originating in Himalayas, the Ganges is one of the world's largest rivers. ਫਿਰ ਹਿੰਦੂ ਇਹਨੂੰ ਸੇਕਰਡ ਸਮਝਦੇ ਨੇ ਪਰ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਜਿਹੜੇ ਨੇ 150 ਤੋਂ 200 ਗ੍ਰੇਵਸ ਇਸ ਵੇਲੇ ਰਿਵਰ ਬੈਡ ਦੇ ਉੱਤੇ ਨੇ ਔਰ ਇਹ ਜਿਹੜੀਆਂ ਬਰੀਅਲਸ ਨੇ ਹੈਵ ਬੀਨ ਗੋਇੰਗ ਔਨ ਫਰੋਮ 7 AM to 11 PM। ਔਰ ਪੂਰੀ ਡਿਟੇਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬਟ ਹਿਸ ਟੀਮ ਇਜ਼ ਸਟਿਲ ਫਾਈਂਡਿੰਗ ਬਾਡੀਜ਼ we have been performing their final rites as per rituals। ਹੁਣ ਉਹ ਕਹਿ ਰਹੇ ਨੇ ਜੀ ਉਹਨਾਂ ਨੂੰ ਜਦੋਂ ਪੁੱਛਿਆ ਵੀ ਜਾਂਦਾ ਕਹਿੰਦੇ ਜੀ ਹੁਣ ਸਾਡੇ ਕੋਲ ਕੀ ਚੋਇਸ ਹੈ ਪਰ ਅਸੀਂ ਪੂਰੇ ਜਿਹੜੇ ਨੇ ਉਹ ਭਾਵੇਂ ਦਫਨਾ ਹੀ ਰਹੇ ਹਾਂ ਪਰ ਬਾਕੀ ਅਸੀਂ ਆਪਣੀ ਪੂਜਾ ਪੂਰੀ ਕਰ ਲੈਂਦੇ ਹਾਂ। ਸੋ ਇਹ ਹੈ ਜਦੋਂ ਕਿ ਲੋਕ ਚੁੱਪ ਕਰ ਜਾਂਦੇ ਨੇ ਸਿਸਟਮ ਨੂੰ ਚੈਲੰਜ ਨਹੀਂ ਕਰਦੇ ਫਿਰ ਨੰਗੇ ਰਾਜੇ ਦਾ ਲਿਬਾਸ ਜਿਹੜਾ ਹੈ ਉਹ ਦੁਨੀਆ ਦਾ ਸਭ ਤੋਂ ਖੂਬਸੂਰਤ ਲਿਬਾਸ ਬਣ ਜਾਂਦਾ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਂਦੇ ਹਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।